ਮੂਸੇਵਾਲਾ ਕਤਲकांड ਦੀ ਗੱਲ ਕਰੀਏ ਮਿੰਟੂ ਜੀ, 2 ਅਹਿਮ ਘਟਨਾਵਾਂ ਕਿਹੜੀਆਂ ਵਾਪਰੀਆਂ ਇਸੇ ਕਤਲकांड ਦੇ ਸੰਬੰਧ ਦੇ ਵਿੱਚ? ਦੇਖੋ, ਅੱਜ 2 ਜਿਹੜੀਆਂ ਅਹਿਮ ਗੱਲਾਂ ਨੇ ਉਹ ਇਸ ਮਾਮਲੇ ਦੇ ਵਿੱਚ ਇਹ ਆ ਕਿ ਇੱਕ ਤਾਂ ਜਿਹੜਾ ਸ਼ਗਨਪ੍ਰੀਤ ਹੈ, ਉਹਨੂੰ ਮਤਲਬ ਕਿ ਹਾਈ ਕੋਰਟ ਨੇ ਇੰਟਰਮ ਰਿਲੀਫ ਨਹੀਂ ਦਿੱਤੀ। ਉਹਨੂੰ ਜੀ, ਕੋਈ ਮਤਲਬ ਕਿ ਬਾਹਰ ਦੀ ਬਾਹਰ ਜ਼ਮਾਨਤ ਜਾਂ ਕੁਛ ਸਮੇਂ ਵਾਸਤੇ ਪੇਸ਼ਗੀ ਜ਼ਮਾਨਤ ਜਿਹੜੀ ਆ ਹਾਈ ਕੋਰਟ ਨੇ ਨਹੀਂ ਦਿੱਤੀ। ਉਹਨੇ 2 ਪਟੀਸ਼ਨਾਂ ਲਾਈਆਂ ਸਨ। ਇੱਕ ਸਿਕਿਉਰਿਟੀ ਵਾਸਤੇ ਕਿ ਮੇਰੀ ਜਾਨ ਨੂੰ ਖਤਰਾ ਹੈ। ਹੂੰ, ਸੈਕੰਡ ਕਿ ਬਈ ਮੈਨੂੰ ਬਾਹਰ ਦੀ ਬਾਹਰ ਵਾਲੀ ਜਿਹੜੀ ਜ਼ਮਾਨਤ ਹੁੰਦੀ ਹੈ ਐਂਟੀਸਪੇਟਰੀ ਬੇਲ ਉਹ ਦਿੱਤੀ ਜਾਵੇ। ਹਾਲ ਦੀ ਘੜੀ ਕੋਈ ਵੀ ਇਹਨੂੰ ਛੂਟ ਨਹੀਂ ਮਿਲੀ। ਉਲਟਾ ਹੋਇਆ ਕੀ ਆ ਕਿ ਇਹਨਾਂ ਨੇ ਦੱਸਿਆ ਕੋਰਟ ਨੂੰ ਕਿ ਉਹ ਆਸਟ੍ਰੇਲੀਆ ਦੇ ਵਿੱਚ ਆ। ਜੀ, ਤਾਂ ਕੋਰਟ ਨੇ ਕਿਹਾ ਕਿ ਜੇ ਉਹ ਆਸਟ੍ਰੇਲੀਆ 'ਚ ਜਾਣ ਨੂੰ ਖਤਰਾ ਕਿਸ ਤਰ੍ਹਾਂ ਹੋ ਗਿਆ ਫਿਰ? ਹੂੰ, ਤੇ ਦੂਜੀ ਗੱਲ ਇਹ ਆ ਕਿ ਕੀ ਉਹ ਆਏਗਾ ਪੱਕਾ? ਹੂੰ, ਉਹਨਾਂ ਨੇ ਆਖਿਆ ਨਹੀਂ ਜੀ ਉਹ ਤੇ ਟਿਕਟ ਕਟਾ ਕੇ ਬੈਠਾ, ਉਹਦੀ ਤੇ ਤਿਆਰੀ ਆ ਬਿਲਕੁਲ। ਜੀ, ਸੋ ਇਸ ਤਰ੍ਹਾਂ ਬਹਿਸ ਚੱਲੀ ਆ। ਉਹ ਕਹਿੰਦੇ ਕਿ ਮਾਮਲਾ ਕੰਟਰੋਵਰਸ਼ੀਅਲ ਹੈ। ਕੋਰਟ ਨੇ ਇਹ ਗੱਲ ਕਹੀ ਹੈ ਤੇ ਹਾਲ ਦੀ ਘੜੀ ਅਸੀਂ ਕੋਈ ਵੀ ਇਹਦੇ ਤੇ ਆਰਡਰ ਜਿਹੜਾ ਹੈ ਉਹ ਜਾਰੀ ਨਹੀਂ ਕਰ ਰਹੇ। ਮਤਲਬ ਕਿ ਸੁਣਵਾਈ ਹੋਏਗੀ ਪਰ ਇਹਦੇ ਤੇ ਕੋਈ ਰੋਕ ਨਹੀਂ ਹੈ। ਜੇ ਸ਼ਗਨਾ ਆਉਂਦਾ ਹੈ ਉਹਨੂੰ ਅਰੈਸਟ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦੇ ਜਿਹੜੇ ਲੋਕ ਰੂਲ ਐਂਡ ਰੈਗੂਲੇਸ਼ਨ ਨੂੰ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਵਿਜ਼ਟਰ ਵੀਜ਼ਾ ਵਗੈਰਾ ਹੁੰਦੇ ਆ ਨਾ ਜਿਹੜੇ ਬਸ ਉਹ 3 ਕੁ ਮਹੀਨਿਆਂ ਬਾਅਦ ਫਿਰ ਮਤਲਬ ਕਿ ਚੱਕਰੀ ਵਾਂਗੂ ਲੋਕਾਂ ਨੂੰ ਘੁਮਾ ਦਿੰਦੇ। ਹੂੰ, ਤਾਂ ਉਹ ਸ਼ਾਇਦ 3 ਕੁ ਮਹੀਨੇ ਹੋ ਗਏ ਆ ਤੇ ਸ਼ਗਨਾ ਜਿਹੜਾ ਉਹ ਆਏਗਾ। ਜੀ, ਦੂਜੀ ਚੀਜ਼ ਇਹ ਵਾਪਰੀ ਆ ਕਿ 11 ਗ੍ਰਿਫਤਾਰੀਆਂ ਹੋਈਆਂ ਨੇ ਅੱਜ। ਹੂੰ, ਉਹ 11 ਗ੍ਰਿਫਤਾਰੀਆਂ ਏਦਾਂ ਆ, ਪੁਲਿਸ ਦਾਅਵਾ ਕਰ ਰਹੀ ਹੈ ਕਿ ਜੇ ਇਹਨਾਂ ਨੂੰ ਕੁਛ ਦਿਨ ਹੋਰ ਗ੍ਰਿਫਤਾਰ ਨਾ ਕੀਤਾ ਜਾਂਦਾ, ਮਤਲਬ ਕਿ ਆਪਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੇ ਲਿੰਕ ਹੀ ਆ। ਜੀ, ਜਿਹੜੇ ਗਰੁੱਪ ਆਪਸ ਦੇ ਵਿੱਚ ਭਿੜ ਰਹੇ ਆ ਜਾਂ ਜਿਹੜੇ ਸਿੱਧੂ ਮੂਸੇਵਾਲੇ ਨੂੰ ਮਾਰਨ ਲਈ ਜ਼ਿੰਮੇਵਾਰੀਆਂ ਉੱਠ ਰਹੇ ਆ, ਹੂੰ, ਇਹਨਾਂ ਦੇ ਗਾਂਹ ਗੁਰਗੇ ਨੇ ਜਿਨ੍ਹਾਂ ਨੇ ਕਹਿੰਦੇ ਕਿ 5-7 ਬੰਦੇ ਜਿਹੜੇ ਆ ਉਹ ਮਾਰਨੇ ਸੀ, ਤਿਆਰੀ ਸੀ। ਹੂੰ, ਅੱਛਾ, ਮੇਨ ਜਿਹੜੀ ਗੱਲ ਰਹਿ ਗਈ ਹੈ ਕਿ ਸ਼ਗਨ ਵਾਲੀ, ਇਹ ਤੇ ਤੁਹਾਨੂੰ ਮੈਂ ਵੈਸੇ ਅਪਡੇਟ ਕੀਤਾ। ਇਹਨਾਂ ਨੇ ਇੱਕ ਗੱਡੀ ਟਰੇਸ ਕੀਤੀ ਸੀਗੀ, ਇਹਨੂੰ ਕੀ ਬੋਲਦੇ, ਫੋਰਚੂਨਰ ਕੁਛ ਐਸਾ ਨਾਮ ਹੈ ਗੱਡੀ ਦਾ। ਤੇ ਜੀ, ਉਹ ਗੱਡੀ ਇਹਨਾਂ ਨੇ ਬਠਿੰਡਾ ਡੱਬ ਵਾਲੀ ਰੋਡ ਤੋਂ ਇੱਕ ਪੈਟਰੋਲ ਪੰਪ ਦੀ ਸੀਸੀਟੀਵੀ ਚੋਂ ਵੇਖੀ ਸੀਗੀ, ਹੂੰ, ਹੂੰ, ਜਿਹਦੇ ਚ ਸਮਝਿਆ ਜਾਂਦਾ ਸੀਗਾ ਕਿ ਹਥਿਆਰ ਖੜੇ ਹੋਏ ਨੇ। ਤਾਂ ਅੱਜ ਇਹਨਾਂ ਨੇ ਦਾਅਵਾ ਕਰ ਦਿੱਤਾ, 2 ਦਾਅਵੇ ਹੋਏ ਆ ਜੀ, ਕਿ ਉਹ ਜਿਹੜਾ ਬੰਦਾ ਗੱਡੀ ਚਲਾ ਰਿਹਾ ਸੀਗਾ ਉਹ ਸੀ ਮੁੰਡਾ ਸਤਵੀਰ, ਜਿਹਦਾ ਸਟੱਡ ਫਾਰਮ ਹੈ ਅਜਨਾਲੇ ਦੇ ਲਾਗੇ। ਜੀ, ਤੇ ਇਹ ਬੰਦਾ ਗੱਡੀ ਚਲਾ ਰਿਹਾ ਸੀਗਾ। ਇਹਦੀ ਉਹ ਗੱਡੀ ਆ ਬਰਾਮਦ ਹੋ ਗਈ ਆ। ਨਾਲੇ ਦਾਅਵਾ ਕੀਤਾ ਗਿਆ ਕਿ ਇਹਨਾਂ ਨੇ 3-4 ਜਣੇ ਜਿਹੜੇ ਇਹਦੇ ਹੋਰ ਸਾਥੀ ਆ ਹੂੰ, ਕਿ ਇਹਨਾਂ ਨੇ ਆਪਣੇ ਫੇਕ ਪਾਸਪੋਰਟ ਬਣਾਉਣੇ ਦਿੱਤੇ ਹੋਏ ਸਨ। ਕਿਸੇ ਬੰਦੇ ਨਾਲ 10 ਲੱਖ ਦੀ ਗੱਲ ਹੋ ਚੁੱਕੀ ਸੀ, ਨਿਕਲਣ ਨੂੰ ਫਿਰਦੇ ਸੀ। ਜੀ, ਮਤਲਬ ਕਿ ਫੇਕ ਪਾਸਪੋਰਟ ਵਾਲੀ ਕਹਾਣੀ ਇਹਦੇ ਚ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਆ। ਖੈਰ, ਜੇ ਇੱਕ ਹੋਰ ਦਾਅਵਾ ਦੇਖੀਏ, ਇੱਕ ਤੇ ਇਹ ਦਾਅਵਾ ਹੋ ਗਿਆ ਕਿ ਪੁਲਿਸ ਕਹਿ ਰਹੀ ਹੈ ਕਿ ਇਹ ਇਸ ਗੱਡੀ ਦੇ ਵਿੱਚ ਆਏ ਨੇ ਹਥਿਆਰ। ਪਰ ਮੇਰਾ ਇੱਕ ਮਤਲਬ ਕਿ ਕਾਫੀ ਕਹਿ ਲਓ ਕਿ ਸ਼ੱਕੀ ਜਿਹਾ ਸੁਭਾਅ ਹੁੰਦਾ ਇਹਨਾਂ ਥਿਊਰੀਆਂ ਦੇ ਮਾਮਲੇ 'ਚ ਜੋ ਪੁਲਿਸ ਪੇਸ਼ ਕਰਦੀ ਹੈ ਕਿ ਹਾਂਜੀ, ਬਈ ਤੁਸੀਂ ਦਿੱਲੀ ਦੀ ਪੁਲਿਸ ਦੀ ਜਿਹੜੀ ਪੀਸੀ ਆ ਉਹਦੇ 'ਚ ਜੇ ਸੁਣੋਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਡੈਡ ਡ੍ਰੌਪ ਡਿਲੀਵਰੀ ਆ। ਜੀ, ਜੀ, ਉਹਨੂੰ ਡੀਡੀਡੀ ਬੋਲਦੇ ਆ। ਉਹ ਹੂੰ, ਉਹ ਕੀ ਹੁੰਦੀ ਹੈ ਕਿ ਕੋਈ ਕਿਸੇ ਨੂੰ ਜਾਣਦਾ ਨਹੀਂ, ਕੋਈ ਕਿਸੇ ਨੂੰ ਨਹੀਂ ਜਾਣਦਾ। ਇਹਨਾਂ ਨੇ ਕਿਹਾ ਸੀ ਇੱਕ ਬੰਦਾ ਆਇਆ, ਉਹਨੇ ਬੈਗ ਦੇ ਵਿੱਚ ਹਥਿਆਰ ਮੁਹੱਈਆ ਕਰਵਾਇਆ। ਕੀ ਇਹ ਗੱਡੀ ਚੋਂ ਗਾਂ ਇੱਕ ਬੰਦਾ ਗਿਆ ਹੂੰ, ਡੈਡ ਡ੍ਰੌਪ ਡਿਲੀਵਰੀ ਵਾਸਤੇ, ਜੀ, ਜਾਂ ਜਾਂ ਇਹ ਕਿਤੇ ਨਾ ਕਿਤੇ ਕਹਾਣੀ 'ਚ ਕੋਈ ਝੋਲ ਆ? ਕਿਉਂਕਿ ਇਸ ਗੱਡੀ ਦੇ ਵਿੱਚ ਤਾਂ 3-4 ਜਣੇ ਸਨ। ਜਦ ਕਿ ਪੁਲਿਸ ਪਹਿਲਾਂ ਕਹਿ ਰਹੀ ਸੀ ਕਿ ਇੱਕ ਬੰਦਾ ਹੀ ਜਾ ਕੇ ਪ੍ਰਿਯਵਰਤ ਫੌਜੀ ਨੂੰ ਹਥਿਆਰਾਂ ਵਾਲਾ ਬੈਗ ਦੇ ਕੇ ਆਇਆ। ਇਹ ਬੜਾ ਵੱਡਾ ਸਵਾਲ ਆ ਕਿ ਕੀ ਇਸ ਗੱਡੀ ਚੋਂ ਗਾ ਇੱਕ ਬੈਗ ਗਿਆ ਜਾਂ ਫਿਰ ਕਹਾਣੀ ਹੀ ਕਿਤੇ ਨਾ ਕਿਤੇ ਥੋੜੀ ਉਲਟ ਪੁਲਟ ਹੋਈ ਪਈ ਆ। ਤਾਂ ਦੂਜੀ ਗੱਲ ਜਿਹੜੀ ਹੈ ਦਾਅਵੇ ਦੇ ਰੂਪ ਦੇ ਵਿੱਚ ਉਹ ਆ ਕਿ ਦਿੱਲੀ ਪੁਲਿਸ ਦੇ ਜਿਹੜੇ ਸਪੈਸ਼ਲ ਚੱਲਦੇ ਹੈਗੇ ਨੇ ਸੀਪੀ, ਉਹਨਾਂ ਨੇ ਕਿਹਾ ਕਿ ਸ਼ਗਨੇ ਦੀ ਇਨਵੋਲਵਮੈਂਟ ਵਿੱਕੀ ਮਿੱਡੂ ਖੇੜੇ ਵਾਲੇ ਕੇਸ ਦੇ ਵਿੱਚ ਹੈਗੀ ਆ। ਇਹਨੇ ਨਾ ਸਿਰਫ ਇਹਨਾਂ ਦੀ ਰੇਕੀ ਕਰਵਾਈ ਬਲਕਿ ਇਹਨਾਂ ਨੂੰ ਠਹਿਰ ਦਿੱਤੀ, ਇੱਥੋਂ ਤੱਕ ਕਿ ਇਹਦੀਆਂ ਫੋਟੋਆਂ ਤੱਕ ਮੁਹੱਈਆ ਕਰਵਾਈਆਂ ਗਈਆਂ ਸਨ। ਹੂੰ। ਜੀ।